ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਮੋਦੀ ਦਾ ਬਾਰ-ਬਾਰ ਜਲੂਸ ਕੱਢਿਆ ਜਾ ਰਿਹਾ। ਰਿਪਬਲਿਕਨ ਪਾਰਟੀ ਦੇ ਕਾਂਗਰਸਮੈਨਾਂ ਅਤੇ ਸੈਨੇਟਰਾਂ ਦੀ ਇੱਕ ਇਕੱਠ ਵਿੱਚ ਟਰੰਪ ਨੇ ਕਿਹਾ ਹੈ ਕਿ ਮੋਦੀ ਮੇਰੇ ਕੋਲ ਆਇਆ ਤੇ ਤਰਲੇ ਕੀਤੇ ਕਿ ਸਾਡੇ ਉੱਤੇ ਲਾਈ ਟੈਰਿਫ ਘੱਟ ਕੀਤੀ ਜਾਵੇ। ਟਰੰਪ ਨੇ ਮੋਦੀ ਦੀ ਨਕਲ ਉਤਾਰਦਿਆਂ ਕਿਹਾ ਕਿ ਹੁਣ ਭਾਰਤ ਬੰਦੇ ਦਾ ਪੁੱਤ ਬਣ ਰਿਹਾ ਹੈ ਤੇ ਭਾਰਤ ਨੇ ਅਮਰੀਕਾ ਦੇ ਬਣੇ ਹੋਏ 68 ਅਪਾਚੀ ਹੈਲੀਕਾਪਟਰ ਆਰਡਰ ਕੀਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਅਜੇ ਵੀ ਦੁਨੀਆ ਦੇ ਵਿੱਚ ਵੈਨਜ਼ੂਏਲਾ ਦਾ ਇਸ਼ੂ ਮੋਸਟ ਡਿਸਕਸਡ ਇਸ਼ੂ ਹੈ ਔਰ ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਕਿਵੇਂ ਅਮਰੀਕਨ ਇੰਟੈਲੀਜੈਂਸ ਏਜੰਸੀਆਂ 1 ਸਾਲ ਤੋਂ ਜ਼ਿਆਦਾ ਵਕਤ ਤੋਂ ਉਹਦੇ ਜਿਹੜਾ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਦੇ ਇਨਰ ਸਰਕਲ ਦੇ ਵਿੱਚ ਵੜ ਚੁੱਕੀਆਂ ਸੀ ਔਰ ਕਿਵੇਂ ਇਨਫੈਕਟ ਉਹਦੇ ਇੰਟਰਨਲ ਜਿਹੜੇ ਬਾਡੀਗਾਰਡ ਹੀ ਸੀ, ਜਿਹੜੇ ਮੋਸਟ ਟਰਸਟਡ ਰੱਖੇ ਹੋਏ ਸੀ, ਉਹਨਾਂ ਨੇ ਉਹਨੂੰ ਚੁੱਕ ਕੇ ਅਮਰੀਕਨ ਜਿਹੜੇ ਐਲੀਟ ਫੋਰਸ ਗਈ ਉਹਨਾਂ ਦੇ ਹਵਾਲੇ ਕੀਤਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਨਸਾਈਡ ਕੂ ਦੇ ਤੌਰ ਤੇ ਔਰ ਫਿਰ ਉਸ ਦੇ ਡਿਫਰੈਂਟ ਰੀਜ਼ਨ ਨੇ ਔਰ ਇਹਨੂੰ ਲੈ ਕੇ ਅੱਡ ਨੇ ਆਪੋ ਆਪਣੇ ਰਿਐਕਸ਼ਨ ਦਿੱਤੇ ਨੇ। ਭਾਰਤ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਭਾਰਤ ਬਿਲਕੁਲ 24 ਘੰਟੇ ਤਾਂ ਬਿਲਕੁਲ ਸੱਪ ਸੁੰਘਿਆ ਰਿਹਾ। ਉਸ ਤੋਂ ਬਾਅਦ ਜੀ ਅਸੀਂ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ ਖੜੇ ਹਾਂ, ਗੱਲਬਾਤ ਰਾਹੀਂ ਹੱਲ ਹੋਏ ਜਾਂ ਦੂਜੇ। ਸੋ ਈਵਨ ਭਾਰਤ ਦੇ ਕੁਝ ਸਾਬਕਾ ਡਿਪਲੋਮੈਟ ਜਾਂ ਦੂਜੇ ਵੀ ਇਹ ਨੇ ਕਿ ਵੀ ਭਾਰਤ ਬਿਲਕੁਲ ਇਸ ਕਦਰ ਬਿਲਕੁਲ ਟੋਟਲੀ ਕਲੈਪਸ ਹੋ ਚੁੱਕੀ ਆ ਉਹਨਾਂ ਦੀ ਫੋਰਨ ਪਾਲਿਸੀ ਕਿ ਜਿਹੜੇ ਈਵਨ ਨਿੱਕੇ ਨਿੱਕੇ ਦੇਸ਼ ਵੀ ਆਪਣੇ ਇੰਟਰਸਟ ਨੂੰ ਸਾਹਮਣੇ ਰੱਖਦੇ ਆ ਵੀ ਪਰ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਦੀ ਗੱਲ ਕਰਦੇ ਆ ਵੀ ਜਿਹੜਾ ਉਹ ਬਿਆਨ ਦਿੰਦੇ ਨੇ, ਪਰ ਇਹ ਤਾਂ ਬਿਲਕੁਲ ਹੀ ਇਹਨਾਂ ਨੇ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਗਿੱਲ ਗਾਲ ਦਿੱਤੀ। ਦੂਸਰੇ ਪਾਸੇ ਈਵਨ ਇਸ ਕ੍ਰਾਈਸਿਸ ਦੇ ਵਿੱਚ ਵੀ ਜਾਂ ਇੱਕ ਵਿਕਟਰੀ ਵੀ ਹੈ ਟਰੰਪ ਦੀ ਵਕਤੀ ਤੌਰ ਤੇ। ਹਾਲਾਂ ਜਿਹੜੇ ਕੁਛ ਉਹਨਾਂ ਦੇ ਆਪਣੇ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਵੀ ਜੇ ਇਹ ਸਪਰੈਡ ਆਊਟ ਹੁੰਦਾ ਹੈ ਜਿਵੇਂ ਕੋਲੰਬੀਆ ਦੇ ਨਾਲ ਹੈ ਜਾਂ ਮੈਕਸੀਕੋ ਜਾਂ ਦੂਜੇ, ਤੇ ਇਹ ਲੌਂਗ ਟਰਮ, ਕਿਉਂਕਿ ਹੁਣ ਤੱਕ ਅਮਰੀਕਾ ਮਿਡਲ ਈਸਟ ਜਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਹੀ ਜਿਹੜਾ ਹੈ ਉਹ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਰਿਹਾ ਜਾਂ ਹੈ ਵੀ ਇਹ ਜਿਹੜਾ ਫਰੰਟ ਹੈ ਇੱਕ ਨਵਾਂ ਫਰੰਟ ਵੀ ਖੁੱਲ੍ਹ ਸਕਦਾ ਹੈ ਤੇ ਲੌਂਗ ਟਰਮ ਇਹਦੇ ਕੀ ਇੰਪੈਕਟ ਹੋਣਗੇ ਕੀ ਨਹੀਂ ਹੋਣਗੇ ਵੱਖਰੀ ਕਹਾਣੀ ਹੈ। ਪਰ ਇਸ ਸਾਰੇ 'ਚ ਜਦੋਂ ਕਿ ਟਰੰਪ ਇੱਕ ਪੂਰੀ ਸੈਲੀਬ੍ਰੇਸ਼ਨ ਦੇ ਮੂਡ 'ਚ ਵੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ 2-2.5 ਘੰਟੇ ਜਿਹੜਾ ਇੰਨਾ ਜ਼ੋਰਦਾਰ ਐਕਸ਼ਨ, ਇਹ ਠੀਕ ਹੈ ਡਿਬੇਟ ਚੱਲ ਰਹੀ ਹੈ ਕਿ ਜੀ ਵਾਇਲੇਸ਼ਨ ਹੈ ਸੋਵਰਨਿਟੀ ਦੀ ਜਾਂ ਦੂਸਰਾ, ਲੇਕਿਨ ਉਸ ਦੇ ਉੱਤੇ ਵੀ ਇਹ ਇਲਜ਼ਾਮ ਤਾਂ ਸਨ ਕਿ ਭਾਈ ਉਹਨੇ ਇਲੈਕਸ਼ਨ ਵੀ ਰਿਗ ਕੀਤੀ ਔਰ ਜਿਹੜੇ ਹਿਊਮਨ ਰਾਈਟਸ ਵੀ ਵਾਇਲੇਟ। ਡਿਵਾਈਡਡ ਸੁਸਾਇਟੀ ਹੈ, ਅਸੀਂ ਇਸ ਡਿਟੇਲ 'ਚ ਨਹੀਂ ਜਾਣਦੇ ਵੀ ਕਿਹਦਾ ਵਰਸ਼ਨ, ਕਿਉਂਕਿ ਅੱਜ ਕੱਲ੍ਹ ਤਾਂ ਨੈਰੇਟਿਵ ਹੈ, ਕੀ ਨੈਰੇਟਿਵ ਕਿਹਨੇ ਕੀ ਦੇਣਾ। ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਕਿਊਬਾ ਦੇ ਮਾਮਲੇ 'ਚ ਕਿਊਬਨ ਫਿਡਾਲ ਕਾਸਟਰੋ ਦੇ ਪਿੱਛੇ ਖੜੇ ਸੀ, ਇਹ ਹਾਲ ਵੈਨਜ਼ੂਏਲਾ ਵਾਲਾ ਨਹੀਂ ਹੈ। ਹਾਲਾਂਕਿ ਵੈਨਜ਼ੂਏਲਾ ਇੱਕ ਸਟੇਜ 'ਤੇ 1960ਵਿਆਂ ਤੋਂ ਤਾਂ ਅਮਰੀਕਾ ਦਾ ਐਲਾਈ ਸੀ, ਬੜਾ ਕਲੋਜ਼ ਰਿਲੇਸ਼ਨਸ਼ਿਪ ਰਹੀ, ਲੇਕਿਨ ਸ਼ਾਵੇਜ਼ ਜਦੋਂ ਉੱਥੇ ਬਣਿਆ ਉਹ ਲੈਫਟ ਵੱਲ ਗਿਆ ਔਰ ਹੁਣ ਵਾਲਾ ਟੋਟਲੀ ਲੈਫਟ ਸੀ। ਔਰ ਇਹਦੇ 'ਚ ਇਹ ਵੀ ਸਾਹਮਣੇ ਆਇਆ ਕਿ ਭਾਈ ਈਵਨ ਚਾਈਨਾ ਔਰ ਰਸ਼ੀਆ ਵੀ ਹਾਲਾਂ ਰਿਐਕਟ ਆਪੋ ਆਪਣੇ ਢੰਗ ਨਾਲ ਉਹਨਾਂ ਨੇ ਪੋਲਾਈਟਲੀ ਕੀਤਾ, ਲੇਕਿਨ ਕੁਛ ਇਸ ਕਿਸਮ ਦਾ ਜਿਹੜਾ ਹੈ ਉਹ UN ਸਿਕਿਉਰਿਟੀ ਕੌਂਸਲ 'ਚ ਜਾਂ ਦੂਸਰਾ ਕੁਛ ਐਸਾ ਨਹੀਂ ਕੀਤਾ ਹੈ। ਇਹੀ ਹਾਲ ਯੂਰਪੀਅਨ ਯੂਨੀਅਨ ਦਾ ਵੀ ਹੈ, ਕਿਉਂਕਿ ਇਹ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਹੁਣ ਨਿਊਯਾਰਕ ਲਿਆ ਕੇ ਜਿਸ ਦੇ ਉੱਤੇ ਟਰਾਇਲ ਚਲਾਇਆ ਜਾ ਰਿਹਾ ਉਹਦੀ ਵਾਈਫ ਵੀ ਨਾਲ ਲਿਆਂਦੀ ਗਈ ਹੈ, ਇਹ ਕੋਈ ਆਪਣੇ ਲੋਕਾਂ 'ਚ ਵੀ ਪੋਪੂਲਰ ਨਹੀਂ ਸੀ ਔਰ ਇੰਟਰਨੈਸ਼ਨਲ ਇਮੇਜ ਵੀ ਜਿਹੜਾ ਹੈ ਇਸ ਦਾ ਕੋਈ ਜਸਟਿਸ ਲਵਿੰਗ ਵਾਲਾ ਨਹੀਂ ਸੀ। ਲੇਕਿਨ ਜਿਹੜੀ ਗੱਲ ਹੈਰਾਨੀ ਵਾਲੀ ਹੈ ਵੀ ਇਸ ਸਾਰੇ ਪੀਰੀਅਡ 'ਚ ਵੀ ਟਰੰਪ ਦੇ ਕੋਲ ਕਿੱਥੋਂ ਟਾਈਮ ਨਿਕਲ ਆਉਂਦਾ ਹੈ ਜਾਂ ਉਹ ਮੋਦੀ ਨੂੰ ਨਾ ਭੁੱਲਦਾ ਨਾ ਮੋਦੀ ਨੂੰ ਭੁੱਲਣ ਦਿੰਦਾ ਵੀ ਮੈਂ ਤੇਰੇ ਸਿਰ ਤੇ ਬੈਠਾ। ਔਰ ਪਹਿਲਾਂ ਕੱਲ੍ਹ ਜਦੋਂ ਆਪਣੇ 에ਅਰ ਫੋਰਸ 1 ਜਹਾਜ਼ ਦੇ ਵਿੱਚ ਉਹਦੇ ਨਾਲ ਦੂਸਰਾ ਸੈਨੇਟਰ ਲਿੰਡੀ ਗ੍ਰੈਮ ਵੀ ਖੜ੍ਹਾ ਤੇ ਉਹ ਕਹਿ ਰਿਹਾ ਸੈਨੇਟਰ ਕਿ ਜੀ ਮੈਂ ਕਵਾਤੜੇ ਨੂੰ ਮਿਲਿਆ ਦਸੰਬਰ 'ਚ ਔਰ ਮੇਰੇ ਨਾਲ ਇੱਕੋ ਹੀ ਗੱਲ ਉਹ ਕਰਦਾ ਰਿਹਾ ਜੀ ਸਾਡੇ ਤੇ ਟੈਰਿਫ ਘਟਾ ਦਿਓ। ਟੈਰਿਫ ਆਪਣੇ ਟਰੰਪ ਸਾਹਿਬ ਨੂੰ ਕਹੋ ਅਸੀਂ ਹੁਣ ਰਸ਼ੀਅਨ ਆਇਲ ਲੈਣਾ ਬੰਦ ਕਰਤਾ ਤੇ ਸਾਡਾ ਘਟਾ ਦਿਓ। ਔਰ ਨਾਲ ਦੀ ਨਾਲ ਜਦੋਂ ਅਜੇ ਉਹ ਮਿਸਟਰ ਗ੍ਰੈਮ ਗੱਲ ਕਰ ਹੀ ਰਿਹਾ ਸੀ ਤੇ ਟਰੰਪ ਨੇ ਚੁੱਕ ਲਈ ਗੱਲ। ਉਹਨਾਂ ਨੇ ਕਿਹਾ ਕਿ ਵੀ
ਇਹ ਜ਼ਰੂਰ ਘਟਾਇਆ ਮੋਦੀ, ਕਿਉਂਕਿ ਮੋਦੀ ਨੂੰ ਪਤਾ ਵੀ ਮੈਂ ਖੁਸ਼ ਨਹੀਂ ਹੈਗਾ, ਮੈਨੂੰ ਖੁਸ਼ ਕਰਨਾ ਚਾਹੁੰਦਾ। ਸਾਰੇ ਪਿਛਲੇ 24 ਘੰਟੇ ਜਿੰਨੇ YouTube ਦੇ ਉੱਤੇ ਅਸੀਂ ਡਿਸਕਸ਼ਨਸ ਦੇਖੋਗੇ ਉਹ ਇਸੇ ਤਾਂ ਹੀ ਹੋ ਰਿਹਾ ਵੀ ਐਸੀ ਮੋਦੀ ਦੀ ਕਿਹੜੀ ਨਸ ਟਰੰਪ ਦੇ ਹੱਥ 'ਚ ਆਈ ਹੈ ਕਿ ਉਹ ਰੋਜ਼ ਉਹਨੂੰ ਰਗੜਦਾ ਤੇ ਉਹ ਅੱਗੋਂ ਬੋਲਦਾ ਨਹੀਂ। ਹੁਣ ਅਜੇ 24 ਘੰਟੇ ਨਹੀਂ ਸੀ ਬੀਤੇ ਇਸ ਦੇ, ਤੇ ਇੱਕ ਜਿਹੜਾ GOP ਜਿਹੜੇ ਉਹਨਾਂ ਦੇ ਰਿਪਬਲਿਕਨ ਸੈਨੇਟਰ ਕਾਂਗਰਸਮੈਨ ਉਹਨਾਂ ਦਾ ਇੱਕ ਇਕੱਠ ਸੀ, ਉੱਥੇ ਟਰੰਪ ਆਏ ਔਰ ਉਹਨਾਂ ਦੀ ਰਿਟਰੀਟ ਸੀ। ਰਿਟਰੀਟ ਇਹੀ ਹੁੰਦਾ ਕਿ ਵੀ ਕਿਉਂਕਿ ਹੁਣ ਟਰੰਪ ਨੇ ਉਹਨਾਂ ਨੂੰ ਕਿਹਾ GOP ਵਾਲਿਆਂ ਨੂੰ ਕਿ ਵੀ ਜੇ ਮੈਂ ਮਿਡ ਟਰਮ ਪੋਲ 'ਚ ਤੁਸੀਂ ਕਾਂਗਰਸ ਸੈਨੇਟ 'ਚ ਮੈਨੂੰ ਜਿਹੜਾ ਨਾ ਜਿਤਾਇਆ ਰਿਪਬਲਿਕਨ ਨੂੰ, ਤੇ ਡੈਮੋਕ੍ਰੈਟ ਤਾਂ ਮੈਨੂੰ ਇੰਪੀਚ ਕਰ ਦੇਣਗੇ, ਕਿਉਂਕਿ ਜੇ ਡੈਮੋਕ੍ਰੈਟਾਂ ਦਾ ਹਾਊਸ ਜਾਂ ਦੂਜਾ ਆਇਆ ਮੈਨੂੰ ਇੰਪੀਚ, ਇਸ ਲਈ ਪੂਰਾ ਜ਼ੋਰ ਲਾਓ। ਸੋ ਉਸ GOP ਦੀ ਰਿਟਰੀਟ ਜਿਹਦੇ 'ਚ ਡਿਸਕਸ ਅਮਰੀਕਨ ਨੀਤੀਆਂ ਹੋ ਰਹੀਆਂ, ਟਰੰਪ ਨੇ ਐਗਜ਼ੈਕਟਲੀ ਕੀ ਕਿਹਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਹੈਡਲਾਈਨ ਉਹਨਾਂ ਦੇ PTI ਇੰਡੀਆ ਦੀ ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਨੇ ਲਾਈ ਹੈ, PM ਮੋਦੀ not that happy with me because they are paying a lot of tariffs। ਟਰੰਪ ਕਹਿੰਦਾ ਮੋਦੀ ਮੇਰੇ ਤੇ ਨਹੀਂ ਖੁਸ਼ ਹੋ, ਕਿਉਂਕਿ ਹੁਣ ਬਹੁਤ ਸਾਰਾ ਟੈਰਿਫ ਉਹਨਾਂ ਨੂੰ ਦੇਣਾ ਪੈਂਦਾ। ਔਰ ਇਹ ਜਿਹੜਾ ਟਰੰਪ ਆਲਸੋ ਸੈਡ that India told him it has been waiting for 5 years for the Apache helicopters। ਹੁਣ 68 ਅਪੈਚੀ ਹੈਲੀਕਾਪਟਰ ਇਸ ਪੀਰੀਅਡ 'ਚ ਜਦੋਂ ਦੇ ਟੈਰਿਫ ਠੋਕੇ ਨੇ ਲਏ ਨੇ, ਔਰ ਹੁਣ ਟਰੰਪ ਕੀ ਕਹਿ ਰਿਹਾ, ਪਹਿਲਾਂ ਤਾਂ ਉਹਦੀ ਮਿਮਿਕਰੀ ਕਰ ਰਿਹਾ, ਉਹਦੀ ਨਕਲ ਕਰ ਰਿਹਾ ਮੋਦੀ ਦੀ। GOP ਰਿਟਰੀਟ ਦੇ ਵਿੱਚ ਉਹ ਕਹਿੰਦਾ ਪ੍ਰਾਈਮ ਮਿਨਿਸਟਰ ਮੋਦੀ ਕੇਮ ਟੂ ਸੀ ਮੀ, ਕਿ ਮੈਨੂੰ ਮਿਲਣ ਆਇਆ। ਸਰ ਮੇ ਆਈ ਸੀ ਯੂ ਪਲੀਜ਼, ਹੁਣ ਇਹ ਹੈ ਮੈਂ ਤੁਹਾਨੂੰ ਜਿਹੜਾ ਮਿਲ ਸਕਦਾ ਹੈ। ਯੈਸ। ਫਿਰ ਕਹਿੰਦਾ ਆਈ ਹੈਵ ਅ ਵੈਰੀ ਗੁੱਡ ਰਿਲੇਸ਼ਨਸ਼ਿਪ ਵਿਦ ਹਿਮ, ਮਾਈ ਫਰੈਂਡ ਮੋਦੀ। He is not that happy with me because you know they are paying a lot of tariffs now because they are not doing the oil, but they have now reduced it very substantially as you know from Russia। ਵੀ ਹੁਣ ਘਟਾਇਆ ਉਹਨਾਂ ਨੇ, ਪਰ ਪਹਿਲਾਂ ਬਹੁਤ ਟੈਰਿਫ ਪੇ ਰਹੇ ਨੇ, ਉਹ ਖੁਸ਼ ਤਾਂ ਨਹੀਂ ਹੋਣਾ ਉਹਨਾਂ ਨੇ, ਉਹਨਾਂ ਤੋਂ ਬਹੁਤ ਸਾਰਾ ਲਾਇਆ ਹੈ। ਹੁਣ ਇਹਦੇ 'ਚ ਫਿਰ ਸਟੋਰੀ ਆ ਵੀ 50% ਟੈਰਿਫ ਇੰਡੀਆ ਤੇ ਲਾਇਆ, 25% ਟੈਰਿਫ ਹੈ, 25% ਫਾਈਨ ਹੈ ਕਿ ਵੀ ਤੁਸੀਂ ਰਸ਼ੀਅਨ ਆਇਲ ਬਾਇ ਕਰ ਰਹੇ ਹੋ। ਫਿਰ ਉਹ ਕਹਿੰਦਾ ਵੀ ਆਰ ਚੇਂਜਿੰਗ ਇਟ, ਕਿ ਵੀ ਹੁਣ ਇੰਡੀਆ ਬੰਦੇ ਦਾ ਪੁੱਤ ਬਣ ਰਿਹਾ ਹੈ ਔਰ ਅਸੀਂ ਉਹਨੂੰ ਬਦਲ ਰਹੇ ਹਾਂ। ਇੰਡੀਆ ਆਰਡਰਡ 68 ਅਪਾਚੀਜ਼, ਹੀ ਸੈਡ, ਸਾਡੇ 68 ਜਿਹੜੇ ਨੇ ਉਹ ਹੈਲੀਕਾਪਟਰ ਵੀ ਬਾਏ ਕੀਤੇ ਨੇ। ਹੁਣ ਇੱਕ ਪਾਸੇ ਇਹ ਚੱਲ ਰਿਹਾ ਔਰ ਇਹ ਸਾਰੇ 'ਚ BJP ਵਾਲਿਆਂ ਨੇ ਬੜਾ ਜਿਹੜਾ ਹੋ ਹੱਲਾ ਮਚਾਇਆ, ਕਿਉਂਕਿ ਕਾਂਗਰਸ ਦਾ ਲੀਡਰ ਜਿਹੜਾ ਸਾਬਕਾ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਵੀ ਰਿਹਾ ਪ੍ਰਿਥਵੀ ਰਾਜ ਚਵਨ, ਕਈਆਂ ਨੇ ਮੈਨੂੰ ਕਿਹਾ ਸੀ ਇਹ ਚੌਹਾਨ ਹੈ। ਮੈਂ ਕਿਹਾ ਵੀ ਚੌਹਾਨ ਰਾਜਪੂਤਾਨੇ ਦੇ ਰਾਜਪੂਤ ਹੁੰਦੇ ਨੇ, ਇਹ ਚਵਨ ਜਿਵੇਂ ਇੱਕ ਸਟੇਜ ਦੇ ਉੱਤੇ ਹੋਮ ਮਿਨਿਸਟਰ ਚਵਨ ਸੀ, ਇਹ CHAVAN ਹੈ। ਸੋ ਕੁਝ ਸਾਡੇ ਨੂੰ ਕਰੈਕਟ ਵੀ ਕਰ ਰਹੇ ਹੁੰਦੇ ਨੇ। ਹੁਣ ਉਹਨੇ ਪਿਛਲੇ ਦਿਨਾਂ 'ਚ ਮਹਾਰਾਸ਼ਟਰ ਦੇ ਇਹ ਸਾਬਕਾ CM ਨੇ ਬਿਆਨ ਦਿੱਤਾ, ਉਹਨੇ ਕਿਹਾ ਕਿ ਭਾਈ ਇਹ ਜੋ ਕੁਝ ਹੋਇਆ ਉੱਥੇ ਵੈਨਜ਼ੂਏਲਾ 'ਚ, ਕਿ ਵੀ ਇਹ ਜਿਹੜਾ the question then is what next? Will something like what happened in Venezuela happen in India? Will Mr. Trump kidnap our Prime Minister? ਉਹਨੇ ਕਿਹਾ ਵੀ ਇਹ ਜਿੱਦਾਂ ਉਹਨੂੰ ਚੁੱਕ ਕੇ ਲਿਆਏ ਹੈ, ਸਾਡੇ ਮੋਦੀ ਨੂੰ ਤਾਂ ਨਹੀਂ ਚੁੱਕ ਕੇ ਲੈ ਜਾਣਗੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਉੱਥੇ ਜਿਹੜਾ ਡਰ ਪੈਦਾ ਕੀਤਾ ਹੋਇਆ ਉਹਨੂੰ ਲੈ ਕੇ ਕਹਿ ਰਹੇ ਨੇ ਦੇਖੋ ਇਹ ਇੰਡੀਆ ਕੋਈ ਵੈਨਜ਼ੂਏਲਾ ਥੋੜ੍ਹੀ ਹੈ ਜਦੋਂ, ਲੇਕਿਨ ਇਹ ਖੌਫ ਸਾਰੇ ਪਾਸੇ ਜਿਹੜਾ ਹੈ ਉਹ ਹਰ ਇੱਕ 'ਚ ਆ ਗਿਆ ਕਿ ਭਾਈ ਇਹ ਅਮਰੀਕਾ ਨੇ ਕਦੋਂ ਕੀ ਕਰਨਾ ਹੈ, ਟਰੰਪ ਨੇ ਉਹ ਕੁਝ ਵੀ ਕਰ ਸਕਦਾ ਹੈ। ਪਰ ਇਹ ਵਿਦਿਨ 24 ਆਵਰਸ ਅਗੇਨ ਮੋਦੀ ਦਾ ਜਲੂਸ ਕੱਢਦੇ ਆ ਕਿ ਭਾਈ ਇਹ ਤਰਲੇ ਕਰਦੇ ਨੇ ਔਰ ਇਸੇ ਦਬਾਅ ਥੱਲੇ। ਪਹਿਲਾਂ ਤਾਂ ਕੱਲ ਇੰਡੀਅਨ ਪੋਲੀਟੀਕਲ ਲੋਕ ਵੀ ਪੁੱਛ ਰਹੇ ਸੀ ਵੀ ਮੋਦੀ ਟਰੰਪ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਐਸਾ ਕੀ ਪਾਰਟ ਹੈ, ਪਰ ਅੱਜ ਤਾਂ ਉਹਨੇ ਕਿਹਾ 68 ਅਪਾਚੀ ਜਹਾਜ਼ ਖਰੀਦੇ ਨੇ ਤੇ ਮੇਰੇ ਕੋਲ ਆਇਆ ਕਿ ਜੀ ਸਾਡੀ ਟੈਰਿਫ ਘਟਾ ਦਿਓ। ਸੋ ਹੀ ਇਜ਼ ਇੰਜੋਇੰਗ ਇਟ ਐਵਰੀ ਡੇ। ਔਰ ਈਵਨ ਆ ਜਿਹੜਾ ਅਸੀਂ ਲਾਸਟ ਸੈਗਮੈਂਟ ਕੀਤਾ ਉਹਦੇ 'ਚ ਇਹ ਵੀ ਸਾਹਮਣੇ ਆਇਆ ਵੀ ਜਿਹੜੀ ਲੌਬਿੰਗ ਫਰਮ ਹਾਇਰ ਕੀਤੀ ਹੈ ਇਹਨਾਂ ਨੇ, ਉਹਨੂੰ ਉਹਦੇ ਰਾਹੀਂ ਜਿਹੜਾ ਮੋਦੀ ਕੋਈ ਟਵੀਟ ਕਰਦਾ ਵੀ ਮੈਂ ਜਿਹੜਾ ਟਰੰਪ ਨਾਲ ਮੇਰੀ ਗੱਲ ਹੋਈ, ਵਧਾਈ ਦਿੱਤੀ ਮੇਰੇ ਜਨਮ ਦਿਨ ਦੀ, ਉਹਨੂੰ
ਉਹਨੂੰ ਪੜ੍ਹਾਉਣ ਦੇ ਲਈ ਵੀ ਲੌਬਿੰਗ ਫਰਮ ਨੂੰ ਇਸਤੇਮਾਲ ਕਰਦੇ ਨੇ ਕਿ ਦੇਖੋ ਜੀ ਟਰੰਪ ਨੂੰ ਕਹਿੰਦੇ ਨੇ ਦੇਖੋ ਜੀ ਤੁਹਾਡੇ ਹੱਕ ਦੇ ਵਿੱਚ ਕੀ ਕੀਤਾ ਹੈ। ਸੋ ਇਹ ਹੈ ਇਹਨਾਂ ਦੀ ਫੋਰਨ ਪਾਲਿਸੀ ਜਿਹਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਸਾਰੇ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।